अस्सलामुअलैकुम जी सारे वीरा दोस्तां नूं सारे भैन भरावां नूं मामिਆਂ ਤਾਇਆਂ ਚਾਚਿਆਂ ਫੁੱਫੀਆਂ ਨੂੰ ਸਭ ਨੂੰ ਜੀ ਸਾਰਿਆਂ ਸ਼ਰੀਕਾਂ ਨੂੰ अच्छा ਸਾਰਿਆਂ ਨੂੰ ਸਲਾਮ ਜੀ। ਮੈਂ ਤੁਹਾਡਾ ਦੋਸਤ ਸੁਲਤਾਨ ਸ਼ੇਖ, ਮੇਰੇ ਨਾਲ ਨੇ ਮਤੀਨ ਭਾਈ ਤੇ ਸਿਆਲਕੋਟ ਦੇ ਜਨਾਬ ਮਸ਼ਹੂਰ ਪਿੰਡ ਪੂਰਬ ਕਲੇਰ ਤੋਂ ਤੇ ਪੰਜਾਬ ਦੇ ਸੰਧੀ ਸ਼ਹਿਰ ਸਿਆਲਕੋਟ ਤੋਂ ਜਨਾਬ ਤੁਹਾਡੀ ਖਿਦਮਤ ਦੇ ਵਿੱਚ ਅਸੀਂ ਹਾਜ਼ਰ ਹਾਂ ਤੇ ਅੱਜ ਜਨਾਬ ਅਸੀਂ ਗੱਲਬਾਤ ਕਰਾਂਗੇ ਈਦ ਦੇ ਹਵਾਲੇ ਦੇ ਨਾਲ। ਵਾਹ ਕੀ ਐਕਟਿੰਗ ਕਰ ਰਿਹਾ, ਵਾਹ ਕੀ ਤੇ ਜਿਹੜੇ ਸਾਡੇ ਲੋਕਾਂ ਦੇ ਵਿੱਚ ਛੋਟੀਆਂ ਜਿਹੜੀਆਂ ਨਾ ਗਲਤ ਫਹਿਮੀਆਂ ਜਾਂ ਛੋਟੀਆਂ ਜਨਾਬ ਗੱਲਾਂ ਆਮ ਪਾਈਆਂ ਜਾਂਦੀਆਂ ਨੇ ਨਾ ਕਿ ਵੇਖੋ ਜੀ ਪਾਕਿਸਤਾਨੀ ਇੱਕ ਰੋਜ਼ਾ ਖਾ ਗਏ, नहीं अभी और सुनिए। ਤੇ ਸਾਊਦੀਆ ਰੱਖਦਾ 30 ਰੋਜ਼ੇ ਤੇ ਅਸੀਂ ਰੱਖਨੇ ਆ 29 ਰੋਜ਼ੇ। ਤੇ ਇਹਦੇ ਬਾਰੇ ਵਿੱਚ ਜਨਾਬ ਖਸੂਸੀ ਗੁਫ਼ਤਗੂ ਅਸੀਂ ਕਰਾਂਗੇ ਮੈਂ ਔਰ ਮਤੀਨ ਭਾਈ। ਤੇ ਚੱਲਣੇ ਜਨਾਬ ਕਿਸੇ ਜਗ੍ਹਾ ਦੇ ਉੱਤੇ ਅਸੀਂ ਬਹਿਨੇ ਆ ਤੇ ਗੱਲ ਕਰਨੇ ਆ ਜਨਾਬ ਤਫਸੀਲਨ। ਜੀ ਮਤੀਨ ਭਾਈ ਬੈਠੀਏ ਜੀ, ਬਹਿ ਕੇ ਫਿਰ ਗੱਪਸ਼ਪ ਮਾਰਨੇ ਆ। ਚਲੋ ਜਨਾਬ ਜੀ ਸਾਨੂੰ ਜੀ ਜੁਆਇਨ ਕਰ ਲਿਆ ਨਾਲ ਅਮਰ ਸ਼ਾਹ ਸਾਹਿਬ ਤੇ ਇਹ ਨੇ ਜਨਾਬ ਮਤੀਨ ਭਾਈ। ਤੇ ਗੱਲ ਅਸੀਂ ਕਰ ਰਹੇ ਹਾਂ ਜੀ ਈਦ ਦੇ ਚੰਨ ਦੇ ਹਵਾਲੇ ਦੇ ਨਾਲ ਕਿ ਈਦ ਦਾ ਜਿਹੜਾ ਚੰਨ ਹੈ ਨਾ ਉਹਦੀ ਉਮਰ ਘਟਦੀ ਵੱਧਦੀ ਰਹਿੰਦੀ ਹੈ। ਸਮਝ ਰਹੇ ਹੋ ਸਮਝ ਰਹੇ ਹੋ ਨਾ। ਤੇ ਸਾਡੇ ਪਾਕਿਸਤਾਨੀ ਜਨਾਬ ਇਲਜ਼ਾਮ ਲਾਉਂਦੇ ਨੇ ਕਿ ਜਿਹੜੇ ਮੁਫਤੀਆਂ ਨੇ ਕਰਾਮ ਜਿਹੜੇ ਨੇ ਨਾ ਉਹ ਈਦ ਜਨਾਬ ਇੱਕ ਦਿਨ ਪਹਿਲਾਂ ਮਨਾ ਛੱਡਦੇ ਨੇ, ਇੱਕ ਰੋਜ਼ਾ ਖਾ ਛੱਡਦੇ ਨੇ। ਤੇ ਪੁੱਛਨੇ ਜਨਾਬ ਮਤੀਨ ਭਾਈ ਨੂੰ ਕਿ ਇਹਦੇ ਵਿੱਚ ਕਿੰਨੀ ਕੁ ਹਕੀਕਤ ਹੈ। अस्सलाम वालेकुम मतीन भाई। ਵਾਲੇਕੁਮ ਸਲਾਮ ਡਾਕਟਰ ਸਾਹਿਬ। ਜੀ ਜਨਾਬ ਕੀ ਕਹਿਣਾ ਤੁਹਾਡਾ ਕਿ ਜਿਹੜੇ ਇਲਜ਼ਾਮ ਲਾਏ ਜਾਂਦੇ ਨੇ ਮਨਗੜਤ ਗੱਲਾਂ ਕੀਤੀਆਂ ਜਾਂਦੀਆਂ ਨੇ ਕਿ ਜਨਾਬ ਵੇਖੋ ਜੀ ਪਾਕਿਸਤਾਨੀਆਂ ਨੇ ਇੱਕ ਰੋਜ਼ਾ ਖਾ ਛੜਿਆ ਤੇ ਸਾਊਦੀ 30 ਕਰਦੇ ਨੇ ਤੇ ਅਸੀਂ ਕਰਨੇ ਆ 29। ਤੇ ਇਹਦੇ ਬਾਰੇ 'ਚ ਜਨਾਬ ਕੋਈ ਦੋਸਤਾਂ ਨੂੰ ਬਰੀਫ ਕਰੋ। ਡਾਕਟਰ ਸਾਹਿਬ ਇਹ ਤਾਂ ਮਾਨਗੜ੍ਹ ਗੱਲਾਂ ਹੁੰਦੀਆਂ ਨੇ ਨਾ। ਉਲਮਾ ਹਜ਼ਰਾਤ ਨੇ ਉਹਨਾਂ ਕੋਲ ਜਦੀਦ ਜਿਹੜੀਆਂ ਨੇ ਨਾ ਉਹ ਹਾਲਾਤ ਹੁੰਦੇ ਨੇ, ਦੂਰਬੀਨਾਂ ਹੁੰਦੀਆਂ ਨੇ ਜਿਹਦੇ ਨਾਲ ਮੌਸਮ ਜੈਸਾ ਵੀ ਹੋਏ ਉਹ ਉਹਦੇ ਤੋਂ ਨਾਲ ਚੈੱਕ ਕਰ ਲੈਂਦੇ ਨੇ। ਜੀ ਜੀ ਤੇ ਦੂਸਰਾ ਵੀ ਕਿ ਆਵਾਮ ਦਾ ਤੇ ਕੰਮ ਹੀ ਹੈ ਵੀ ਤਨਕੀਦ ਕਰਨਾ। ਜੀ ਜੀ ਆਵਾਮ ਦਾ ਕੰਮ ਹੀ ਹੈ ਵੀ ਕਿ ਤਨਕੀਦ ਕਰਨਾ। ਤੇ ਦੂਸਰਾ ਵੀ ਕਿ ਜੋ ਵੀ ਹੈ ਰੋਜ਼ਾ 29 ਹੋਏ ਜਾਂ 30 ਹੋਏ ਆਵਾਮ ਨੇ ਫਿਰ ਵੀ ਬੋਲਣਾ ਹੀ ਬੋਲਣਾ ਹੈ। ਲਿਹਾਜ਼ਾ ਇਹਦੇ ਤੇ ਨਹੀਂ ਜੋ ਹਕੀਕਤ ਹੈ ਉਹਦੇ ਮੁਤਾਬਿਕ ਚੱਲਣਾ ਚਾਹੀਦਾ ਹੈ। ਸਾਡੇ ਇੱਥੇ ਇੱਕ ਅਦਾਰਾ ਹੈ ਰੋਜ਼ੇ ਤੇ ਹਲਾਲ ਕਮੇਟੀ ਦਾ ਨਾ, ਉਹਦੇ ਮੁਤਾਬਕ ਹੀ ਜੋ ਫੈਸਲਾ ਹੁੰਦਾ ਹੈ ਉਹਨਾਂ ਜੋ ਕਰਨਾ ਹੁੰਦਾ ਉਹਨਾਂ ਨੇ ਆਪ ਬਿਹਤਰ ਫੈਸਲਾ ਕਰਨਾ ਹੁੰਦਾ ਹੈ। ਦੇਖੋ ਜੀ ਉਹਨਾਂ ਆਪਣੀ ਜ਼ਿੰਮੇਵਾਰੀ ਤੇ ਕਰਨਾ ਹੁੰਦਾ ਵੇ ਔਰ ਉਹ ਨਾ ਤੇ ਗਲਤ ਫੈਸਲਾ ਸ਼ਾਹ ਸਾਹਿਬ ਕਰ ਸਕਦੇ ਨੇ ਨਾ ਉਹ ਝੂਠ ਬੋਲ ਸਕਦੇ ਨੇ। ਜਿੱਥੇ ਅਸਾਂ 29 ਰੋਜ਼ੇ ਰੱਖੇ ਨੇ ਕਿ ਅਸੀਂ 30 ਰੋਜ਼ੇ ਨਹੀਂ ਰੱਖ ਸਕਦੇ। ਉਹਨਾਂ ਨੇ ਚੰਨ ਦੀ ਚੌਕੇ ਉਮਰ ਘਟਦੀ ਵੱਧਦੀ ਰਹਿੰਦੀ ਹੈ। ਉਸ ਉਮਰ ਦੇ ਹਿਸਾਬ ਦੇ ਨਾਲ ਉਹਨਾਂ ਨੇ ਜਨਾਬ ਐਲਾਨ ਕਰਨਾ ਕਿ ਸਵੇਰੇ ਜਿਹੜੀ ਹੈ ਉਹ ਈਦ ਮਨਾਈ ਜਾਏਗੀ। अच्छा ਮਤੀਨ ਭਾਈ ਸਾਊਦੀਆ ਦੇ ਵਿੱਚ ਅੱਜ 30ਵਾਂ ਰੋਜ਼ਾ ਜਿਹੜਾ ਨਾ ਉਹ ਚੱਲਣ ਡਿਆ ਤੇ ਸਾਡੇ ਇੱਥੇ ਚੱਲਣ ਡਿਆ 29ਵਾਂ ਰੋਜ਼ਾ। ਤੇ ਗੱਲ ਕਰ ਰਹੇ ਹਾਂ ਕਿ ਚੰਨ ਦੀ ਉਮਰ ਘਟਣ ਤੇ ਵਧਣ ਦੇ ਹਵਾਲੇ ਦੇ ਨਾਲ ਤੇ ਇਲਜ਼ਾਮ ਤਰਾਸ਼ੀਆਂ ਦੇ ਹਵਾਲੇ ਦੇ ਨਾਲ। ਦੇਖੋ ਜੀ ਸਾਡੇ ਕੋਲੋਂ ਵੀ ਦੂਸਰੇ ਮੁਲਕਾਂ ਹਾਰ ਆ ਅਲਹਮਦੁਲਿਲਾ। ਅਗਰ ਅਸੀਂ ਸੁਪਰ ਪਾਵਰ ਆ ਨਾ ਤੇ ਕਿਸੇ ਗੱਲ ਦੀ ਵਜ੍ਹਾ ਤੋਂ ਉਹ ਸੁਪਰ ਪਾਵਰ ਯਾਨੀ ਅਸੀਂ ਕੋਈ ਖਿਡੌਣੇ ਜਿਹੜੇ ਰੱਖ ਕੇ ਨਾ ਸੁਪਰ ਪਾਵਰ ਨਹੀਂ ਬਣੇ। अरे कहना क्या चाहते हो? ਸਾਡੇ ਕੋਲ ਅਲਹਮਦੁਲਿਲਾ ਜਦੀਦ ਅਸਲਾ ਔਰ ਜਦੀਦ ਟੈਕਨੋਲੋਜੀ ਜਿਹਦੀ ਵਜ੍ਹਾ ਦੇ ਨਾਲ ਅਸੀਂ ਸੁਪਰ ਪਾਵਰ ਬਣੇ ਆ। ਤੇ ਕਿਆ ਚੰਨ ਵੇਖਣ ਦੇ ਵਿੱਚ ਸਾਡੇ ਜਿਹੜੇ ਉਹ ਅਹਿਲੀਅਤ ਖਤਮ ਹੋ ਜਾਂਦੀ ਹੈ। ਨਹੀਂ ਡਾਕਟਰ ਸਾਹਿਬ ਅਹਿਲੀਅਤ ਕਿਉਂ ਖਤਮ ਨਹੀਂ? ਚੰਨ ਕਿਹੜਾ ਲੱਭਣਾ ਮੁਸ਼ਕਿਲ ਹੈ ਅੱਜ ਕੱਲ੍ਹ ਦੇ ਦੌਰ ਦੇ ਜਦੀਦ ਟੈਕਨੋਲੋਜੀ ਕੋਈ ਸ਼ੱਕ ਨਹੀਂ ਹੈ ਪੂਰੀ ਦੁਨੀਆ ਨੂੰ ਯੂਜ਼ ਕਰ ਰਹੀ ਹੈ। ਔਰ ਦੂਸਰਾ ਹੈ ਕਿ ਸਊਦੀ ਅਰਬ ਤੇ ਪਾਕਿਸਤਾਨ ਦਾ ਜਿਸ ਤਰ੍ਹਾਂ ਅਮਲ ਦਖਲ ਹੈ, ਸਊਦੀ ਅਰਬ ਦਾ ਔਰ ਪਾਕਿਸਤਾਨ ਦਾ ਸਿਰਫ 2 ਘੰਟੇ ਦਾ ਟਾਈਮ ਦਾ ਫਰਕ ਹੈ। ਜੀ ਜੀ ਲੇਕਿਨ ਇਹ ਕਿ ਰੋਜ਼ੇ ਜਾਂ ਇਹਨਾਂ ਦਿਨਾਂ ਦੇ ਵਿੱਚ ਮਖਸੂਸ ਦਿਨਾਂ ਦੇ ਵਿੱਚ ਅਸੀਂ ਵੇਖਾਂਗੇ ਕਿ ਇੱਕ ਦਿਨ ਦਾ ਫਰਕ ਆ ਜਾਂਦਾ ਹੈ। ਹਾਂਜੀ। ਤੇ ਸਾਰੇ ਸੇਮ ਨੇ ਲੇਕਿਨ ਉਂਝ ਸਾਡੀ ਟਾਈਮਿੰਗ ਸਊਦੀ ਅਰਬ ਨਾਲ ਸਿਰਫ 2 ਘੰਟੇ ਅਸੀਂ ਉਹਨਾਂ ਨਾਲੋਂ ਪਿੱਛੇ ਅੱਗੇ ਆ। ਜੀ ਜੀ ਬਿਲਕੁਲ ਠੀਕ ਹੈ ਨਾ। ਤੇ ਚੀਜ਼ ਇਹ ਕਿ ਸਊਦੀਆ ਦੇ ਇੱਕ ਆਪਣਾ ਕੈਲੰਡਰ ਹੈ, ਉਹ ਆਪਣੀ ਰਵਾਇਤਾਂ ਨੂੰ ਦੇਖਦੇ ਨੇ। ਪਾਕਿਸਤਾਨ ਨੇ ਆਪਣੀ ਰਵਾਇਤਾਂ ਸ਼ਹਾਦਤਾਂ ਨੂੰ ਵੇਖ ਕੇ ਐਲਾਨ ਕਰਨਾ ਹੁੰਦਾ ਚਾਹੁੰਦਾ ਕਿ ਕਿਆ ਈਦ ਸ਼ਬਰਾਤ ਹਰ ਇਸਲਾਮੀ ਮਹੀਨੇ ਦਾ ਜਿਹੜਾ ਨਾ ਉਹਨਾਂ ਨੇ ਚੰਦ ਦੇ ਹਿਸਾਬ ਨਾਲ ਚੱਲਣਾ ਹੁੰਦਾ, ਸ਼ਹਾਦਤਾਂ ਦੇ ਹਿਸਾਬ ਨਾਲ ਚੱਲਣਾ ਹੁੰਦਾ ਹੈ। ਅੱਛਾ ਮਤੀਨ ਸਾਹਿਬ ਕੱਲ ਅਗਰ ਈਦ ਹੋਏ ਤੇ ਈਦ ਨੂੰ ਕਿੱਥੇ ਕਰਨਾ ਜਨਾਬ ਤੁਹਾਂ ਸੈਲੀਬ੍ਰੇਟ ਆ ਦੱਸੋ। ਈਦ ਤੇ ਡਾਕਟਰ ਸਾਹਿਬ ਆਪਣਾ ਈਦ ਦੀ ਨਮਾਜ਼ ਪੜ੍ਹੀ ਜਾਏਗੀ ਜੀ ਜੀ ਤੇ ਪਹਿਲਾ ਦਿਨ ਤੇ ਹੁੰਦਾ ਬੱਚਿਆਂ ਦੇ ਨਾਲ। ਬਿਲਕੁਲ ਠੀਕ ਹੈ। ਤੇ ਫਿਰ ਜਿਹੜਾ ਥੋੜਾ ਟਾਈਮ ਵਿੱਚ ਹੋਏਗਾ ਉਹ ਦੋਸਤਾਂ ਹਬਾਬ ਦੇ ਨਾਲ ਹੀ ਬਾਹਰ ਨਿਕਲਾਂਗੇ, ਥੋੜੀ ਗੈਦਰਿੰਗ ਕਰਾਂਗੇ, ਹੱਲਾ ਗੁੱਲਾ ਕਰਾਂਗੇ ਡਾਕਟਰ ਸਾਹਿਬ। ਯਾਰ ਜੋ ਮਤੀਨ ਸਾਹਿਬ ਇੰਜੋਇਮੈਂਟ ਅਸੀਂ ਪਹਿਲਾਂ ਕਰਨੇ ਸਨ
ਕਿ ਈਦ ਦੀ ਨਮਾਜ਼ ਪੜ੍ਹੀ ਹੈ ਤੇ ਜਨਾਬ ਅਸੀਂ ਖੇਡਣ ਤੁਰ ਗਏ ਹਾਂ ਕ੍ਰਿਕਟ, ਪਾਰਕਾਂ ਦੇ ਵਿੱਚ ਤੁਰ ਗਏ ਹਾਂ, ਦੋਸਤਾਂ ਨਾਲ ਸ਼ੁਗਲ ਮੇਲਾ। ਤੇ ਹੁਣ ਚੋਂ ਕਿ ਸਾਡੇ ਚੱਲ ਰਹੀ ਹੈ ਮੈਰਿਡ ਲਾਈਫ, ਤੇ ਇਹਦੇ ਵਿੱਚ ਆ ਕੇ ਰਿਸ਼ਤੇਦਾਰਾਂ ਨੂੰ ਵੀ ਰੱਖਣਾ, ਦੋਸਤ ਅਹਿਬਾਬ ਨੂੰ ਵੀ ਮਿਲਣਾ, ਬੱਚਿਆਂ ਨੂੰ ਵੀ ਇੰਟਰਟੇਨ ਕਰਨਾ ਬੜਾ ਮੁਸ਼ਕਲ ਹੋ ਜਾਂਦਾ ਹੈ। ਤੁਹਾਡਾ ਕੀ ਖਿਆਲ ਹੈ? ਡਾਕਟਰ ਸਾਹਿਬ ਈਦ ਤੇ ਉਹ ਹੁੰਦੀ ਹੈ, ਈਦ ਤੇ ਉਹਨਾਂ ਬੱਚਿਆਂ ਦੀ ਹੈ ਜਾਂ ਉਹਨਾਂ ਲੋਕਾਂ ਦੀ ਜਿਹੜੀ ਬੇਫਿਕਰੀ ਨਾਲ ਗੁਜ਼ਾਰਦੇ ਨੇ, ਜਿਹਨਾਂ ਨੂੰ ਈਦ ਆਉਂਦੀ ਹੈ, ਜਿਹਨਾਂ ਪਤਾ ਹੁੰਦਾ ਹੈ ਕਿ ਸਾਨੂੰ ਟੈਨਸ਼ਨ ਪਰੇਸ਼ਾਨੀ ਕੋਈ ਕੰਮ ਨਹੀਂ। ਤੇ ਸਾਡੇ ਤੇ 100 ਮਾਮਲਾਤ ਨੇ, ਸਾਨੂੰ ਤਾਂ ਸਾਰੀ ਚੀਜ਼ਾਂ ਨੂੰ ਵੇਖਣਾ ਹੈ। ਜੇ ਕੋਈ ਆਪਣੇ ਵਾਸਤੇ ਟਾਈਮ ਮਿਲੇਗਾ ਯਾਰਾਂ ਦੋਸਤਾਂ ਵਾਸਤੇ ਕੋਈ ਅੱਧਾ ਘੰਟਾ 2 ਘੰਟੇ ਤੇ ਅਸੀਂ ਬਹਿ ਜਾਵਾਂਗੇ, ਵਰਨਾ ਹੋ ਸਕਦਾ ਈਦ ਵਾਲੇ ਦਿਨ ਪਹਿਲੇ ਦਿਨ ਤੋਂ ਵੀ ਨਾ ਮਿਲੇ। ਹਾਂਜੀ ਲਓ ਜੀ, ਇਨਸ਼ਾਅੱਲਾ ਕੱਲ ਜਨਾਬ ਤੁਹਾਨੂੰ ਅਸੀਂ ਆਪਣਾ ਵਿਖਾਵਾਂਗੇ ਈਦ ਦਾ ਵਲੌਗ। ਇਨਸ਼ਾਅੱਲਾ ਫੁੱਲ ਦੋਸਤਾਂ ਨਾਲ ਕਰਾਂਗੇ ਗੱਪਸ਼ਪ, ਤੇ ਦੋਸਤਾਂ ਨਾਲ ਕਰਾਂਗੇ ਫੁੱਲ ਇੰਟਰਟੇਨਮੈਂਟ। ਤੇ ਜਿਹੜੀ ਤੁਹਾਡੇ ਨਾਲ ਗੱਲ ਕੀਤੀ ਹੈ ਨਾ ਚੰਨ ਦੇ ਹਵਾਲੇ ਦੇ ਨਾਲ, ਇਹ ਯਾਰ ਮੁਫਤੀਆਂ ਨੇ ਕਰਾਮ ਦੇ ਉੱਤੇ ਕੋਈ ਇਲਜ਼ਾਮ ਨਹੀਂ ਲਗਾਉਣਾ ਕਿ ਯਾਰ ਉਹਨਾਂ ਇੱਕ ਰੋਜ਼ਾ ਵੇਖੋ ਜੀ ਖਾ ਗਏ ਨੇ। ਉਹ ਬਈ ਉਹਨਾਂ ਦੇ ਕੋਲ ਜਦੀਦ ਹਾਲਾਤ ਨੇ, ਜਦੀਦ ਟੈਕਨੋਲੋਜੀਆਂ ਨੇ, ਮੁਖਤਲਿਫ ਸ਼ਹਿਰਾਂ ਦੇ ਵਿੱਚੋਂ ਸ਼ਹਾਦ ਇਕੱਠੇ ਕਰਦੇ ਨੇ, ਫਿਰ ਜਾ ਕੇ ਸ਼ਵਾਲ ਦੇ ਚੰਨ ਦੀ ਜਿਹੜਾ ਨਾ ਐਲਾਨ ਕਰਦੇ ਨੇ ਕਿ ਜੀ ਸ਼ਵਾਲ ਦਾ ਚੰਨ ਨਜ਼ਰ ਆ ਗਿਆ, ਸਵੇਰੇ ਪਾਕਿਸਤਾਨੀਓ ਈਦ ਮਨਾਓ। ਤੇ ਜਿਹੜਾ ਕੁਝ ਐਸੇ ਵੀ ਲੋਕ ਹੈ ਨੇ ਜਨਾਬ, ਅੱਲਾ ਮਾਫੀ ਦੇ, ਕਿ ਜਿਹੜੇ ਜਾਹਿਲ ਤੇ ਜਨਾਬ ਸਿਗਰਟ ਪਾਣੀ ਤੇ ਪਾਣ ਛਾਣ ਖਾਣ ਵਾਲੇ, ਕਿ ਹਰ ਇੱਕ ਦੀ ਗੱਲ ਨਹੀਂ ਕਰਨ ਡਿਆ। ਕੁਛ ਐਸੇ ਹੈ ਨੇ ਕਿ ਜਿਹੜੇ ਜਨਾਬ ਉਹ ਕਹਿੰਦੇ ਨੇ ਕਿ ਸ਼ੁਕਰ ਹੈ ਰਮਜ਼ਾਨ ਮੁੱਕਿਆ, ਅਸੀਂ ਵੀ ਹੁਣ ਖੁੱਲ੍ਹ ਕੇ ਖਾ ਪੀ ਸਕਾਂਗੇ। ਤੇ ਯਾਰ ਅੱਲਾ ਦਾ ਸ਼ੁਕਰ ਕਰਨਾ ਚਾਹੀਦਾ ਕਿ ਅੱਲਾਹ ਤਾਲਾ ਨੇ ਸਾਨੂੰ ਰਮਜ਼ਾਨੁਲ ਮੁਬਾਰਕ ਜੈਸੀਆਂ ਜਿਹੜੇ ਨਾ ਮੁਬਾਰਕ ਮਹੀਨੇ ਅਤਾ ਕੀਤੇ, ਰਮਜ਼ਾਨੁਲ ਮੁਬਾਰਕ ਦੀਆਂ ਬੜੀਆਂ ਖੂਬਸੂਰਤ ਘੜੀਆਂ ਜਿਹੜੀਆਂ ਸਾਨੂੰ ਅਤਾ ਕੀਤੀਆਂ, ਜਿਹਦੇ ਵਿੱਚ ਇਬਾਦਤ ਦੇ ਦੁੱਗਣੇ ਤਿਗਣੇ ਜਿਹੜੇ ਨੇ ਜਨਾਬ ਉਹ ਸਵਾਬ ਮਿਲਣਾ ਸ਼ੁਰੂ ਹੋ ਜਾਂਦੇ ਨੇ। ਸ਼ੈਤਾਨ ਨੂੰ ਜਕੜ ਦਿੱਤਾ ਜਾਂਦਾ ਵੇ। ਔਰ ਮੂਮਨਾਂ ਵਾਸਤੇ ਜਨਾਬ ਹਰ ਰਮਜ਼ਾਨ ਦਾ ਰੋਜ਼ਾ ਜਿਹੜਾ ਨਾ ਇੱਕ ਈਦ ਦਾ ਦਿਨ ਹੁੰਦਾ ਹੈ, ਕਿਉਂਕਿ ਸੁਬਾਹ ਸਹਿਰੇ, ਸ਼ਾਮ ਨੂੰ ਅਫਤਾਰੇ, ਤੇ ਜਨਾਬ ਅੱਲਾ ਦੀ ਤਰਫੋਂ ਜਿਹੜੇ ਨਾ ਦਸਤਰਖਾਨ ਖੂਬ ਸੱਜ ਜਾਂਦੇ ਨੇ। ਤੇ ਉਮੀਦ ਕਰਾਂਗੇ ਜੀ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਲੱਗੀ ਹੋਏਗੀ ਅੱਛੀ। ਅਗਰ ਵੀਡੀਓ ਲੱਗੀ ਹੋਈ ਚੰਗੀ ਤੇ ਮੇਰੀ ਵੀਡੀਓ ਨੂੰ ਇੱਕ ਲਾਈਕ ਕਰ ਦੇਣਾ, ਤੇ ਜਿਹੜੇ ਦੋਸਤ ਮੇਰੇ ਚੈਨਲ ਤੇ ਨਏ ਨੇ ਉਹ ਜਲਦੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, अच्छा ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ बर वक्त मिलता रहे। ਮੈਨੂੰ ਦਵਾ ਇਜਾਜ਼ਤ, ਹਮੇਸ਼ਾ खुश रहो, आबाद रहो। अल्लाह हाफिज़।